ਅਸਲਾਮੁਅਲੈਕਮ ਤੇ ਜੀ ਆਇਆਂ ਨੂੰ ਕਹਿੰਦੇ ਅਗਲੇ ਵਲਾਗ ਦੇ ਵਿੱਚ ਭਾਈ ਤਾਰਕ ਮੌਜੂਦ ਨੇ। ਅਸੀਂ ਇਹਨਾਂ ਕੋਲੋਂ ਹੁਣ ਲਾਇਸੈਂਸ ਦੀ ਇਨਫੋਰਮੇਸ਼ਨ ਪਿਛਲੇ ਵਲਾਗ 'ਚ ਲਈ ਸੀ। ਹੁਣ ਅਸੀਂ ਇਹਨਾਂ ਕੋਲ ਪੁੱਛਨੇ ਆ ਕਿ ਅੱਗੂ ਜਿਹੜਾ ਜੌਬ ਸ਼ੁਰੂ ਕਰਨੀ ਹੈ ਉਹਦਾ ਕੀ ਪ੍ਰੋਸੈਸ ਹੈ ਔਰ ਕੀ ਮੁਸ਼ਕਲਾਤ ਨੇ, ਆਸਾਨੀਆਂ ਕੀ ਨੇ। ਜੀ ਅਸਲਾਮੁਅਲੈਕਮ ਭਾਈ ਤਾਰਕ। ਵਾਲੇਕੁਮ ਸਲਾਮ ਰਹਿਮਤੁल्लाह ਵਬਰਕਾਤੁਹ। ਜੀ ਸਰ, ਹੁਣ ਸਾਨੂੰ ਲਾਇਸੈਂਸ ਤੋਂ ਅੱਗੇ ਟੁਰੋ, ਲਾਇਸੈਂਸ ਲੈ ਲਿਆ, ਜੀ ਹੁਣ ਜੌਬ ਦਾ ਪ੍ਰੋਸੈਸ ਕੀ ਹੈ? ਜਨਾਬ ਇਹ ਵੇ ਕਿ ਤੁਸਾਂ ਬੁੱਤ ਜਿਹੜਾ ਨਾ 100 ਮਨਾਤ ਦਾ ਫਤਹ ਕਰ ਲਿਆ, ਠੀਕ ਹੈ, ਲਾਇਸੈਂਸ ਲੈ ਲਿਆ। ਇਹੀ ਇੱਕ ਸਮਝੋ ਕਿ ਵੱਡਾ ਪ੍ਰੋਸੈਸ ਸੀ। ਹੁਣ ਤੁਸਾਂ ਲੱਭਣੀ ਜੌਬ। ਠੀਕ ਹੈ, ਪਹਿਲੀ ਗੱਲ ਇਹ ਵੇ ਕਿ ਜਿਹੜੇ ਤੇ ਅਮਰੀਕਨ ਸਕੂਲ ਨੇ ਉਹਨਾਂ ਦੀ 99% ਕੋਸ਼ਿਸ਼ ਹੁੰਦੀ ਹੈ ਕਿ ਬੰਦਾ ਇੱਥੋਂ ਹੀ ਜੌਬ ਲੈ ਕੇ ਜਾਏ। ਠੀਕ ਹੈ, ਦੋ ਤਰੀਕੇ ਦੇ ਲਾਇਸੈਂਸ ਹੁੰਦੇ ਨੇ। ਇੱਕ ਇਹ ਵੀ ਹੁੰਦਾ ਹੈ ਕਿ ਤੁਹਾਡੀ ਫੀਸ ਜਿਹੜੀ ਹੈ ਨਾ ਕੋਈ ਕੰਪਨੀ ਪੇ ਕਰਦੀ। ਠੀਕ ਹੈ, ਤੁਸੀਂ ਕਿਸੇ ਕੰਪਨੀ ਦੇ ਸਪਾਂਸਰ ਨਾਲ ਸਕੂਲ 'ਚ ਜਾਂਦੇ ਹੋ, ਜਿਹੜੇ ਉਹ ਕੰਪਨੀਆਂ ਦੇ ਵੱਡੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਅਪਰੂਵਡ ਸਕੂਲ ਨੇ, ਠੀਕ ਹੈ, ਉਹ ਤੁਹਾਡੀ ਫੀਸ ਪੇ ਕਰਦੀਆਂ ਨੇ। ਉਹਦਾ ਤੁਸੀਂ ਉਹਨਾਂ ਨਾਲ ਐਗਰੀਮੈਂਟ ਸਾਈਨ ਕਰਦੇ ਹੋ ਕਿ ਭਾਈ ਜੀ ਮੈਂ ਸਾਲ ਜਾਂ 2 ਸਾਲ ਤੁਹਾਡੇ ਕੋਲ ਜੌਬ ਕਰਾਂਗਾ। ਠੀਕ ਹੈ, ਉਹ ਹੁਣ ਠੀਕ। ਤੁਸੀਂ ਉੱਥੋਂ ਨਿਕਲਦੇ ਹੀ ਉਸ ਕੰਪਨੀ ਚਲੇ ਜਾਣਾ। ਫਰਜ਼ ਕਰੋ US ਐਕਸਪ੍ਰੈਸ ਹੈ, ਸਵਿਫਟ ਹੈ, ਫੈਡੈਕਸ ਹੈ, UPS ਹੈ, ਕੋਈ ਵੀ ਕੰਪਨੀ ਹੈ। ਸਹੀ, ਉਹਨਾਂ ਤੁਹਾਨੂੰ ਉੱਥੇ ਭੇਜਿਆ, ਉੱਥੋਂ ਤੁਸੀਂ ਲਾਇਸੈਂਸ ਲੈ ਕੇ ਉੱਥੇ ਚਲਾ ਜਾਣਾ। ਉਹਨਾਂ ਨੇ ਫਿਰ ਉਸ ਤੋਂ ਬਾਅਦ ਤੁਹਾਨੂੰ 1-2 ਮਹੀਨੇ, ਮੇਰਾ ਖਿਆਲ ਸ਼ਾਇਦ 2 ਵੀਕ ਦੀ ਸਿਰ ਆਪਣੇ ਕੋਲ ਟ੍ਰੇਨਿੰਗ ਦੇਣੀ ਹੈ, ਠੀਕ, ਜਿਹੜੀਆਂ ਵੱਡੀਆਂ ਕੰਪਨੀਆਂ ਨੇ। ਠੀਕ, ਤਾਂ ਕਿ ਉਹਨਾਂ ਦੇ ਸਿਸਟਮ ਤੁਸੀਂ ਸਮਝੋ। ਉਹਦੇ ਸਹੀ, ਬਾਅਦ ਤੁਸੀਂ ਉਹਨਾਂ ਦੇ ਨਾਲ ਚੱਲ ਪੈਣਾ। ਓਕੇ ਹੋ ਗਿਆ। ਅੱਛੀਆਂ ਪੇਵਾਂ ਨੇ, ਤਨਖਾਹਾਂ ਅੱਛੀਆਂ ਨੇ। ਮਸਲਨ ਫਰਜ਼ ਕਰੋ ਅਗਰ ਤੁਸੀਂ ਵਾਲਮਾਰਟ ਜਾਂਦੇ ਹੋ, ਜਿਹੜੀ ਐਕਸਪੀਰੀਅੰਸ ਡਰਾਈਵਰ ਲੈਂਦੀ ਹੈ ਉਹ ਤਕਰੀਬਨ 90 ਤੋਂ ਲੈ ਕੇ 1,30,35,40 ਹਜ਼ਾਰ ਤੱਕ ਵੀ ਉਹਨਾਂ ਦੇ ਡਰਾਈਵਰ ਲੈਂਦੇ ਨੇ ਸਾਲ ਦੇ ਵਿੱਚ। 140,000 ਸਟਾਰਟ ਸ਼ੁਰੂਆਤ ਹੈ ਜਿਹੜੀ ਉਹ 90 ਤੋਂ ਹੁੰਦੀ ਹੈ। ਤਨਖਾਹ ਸ਼ੁਰੂ 90 ਤੋਂ ਹੁੰਦੀ। ਸ਼ਾਇਦ ਉਹਨਾਂ ਦਾ 2 ਸਾਲ ਦਾ ਐਕਸਪੀਰੀਅੰਸ ਮੰਗਦੇ ਨੇ। ਠੀਕ ਹੈ, ਇਸ ਤਰ੍ਹਾਂ ਹੀ ਜਿਹੜੀ ਹੈ UPS ਹੈ, ਇਹਨਾਂ ਦੇ ਡਰਾਈਵਰ ਵੀ ਤਕਰੀਬਨ $2,000 ਵੀਕ ਦਾ ਬਣਾਉਂਦੇ ਨੇ, ਸਹੀ, 40 ਘੰਟੇ ਕੰਮ ਕਰਕੇ। ਠੀਕ ਹੈ, ਕਾਸਕੋ ਦੇ ਡਰਾਈਵਰ ਨੇ, ਕਾਸਕੋ ਬੜੀ ਵੱਡੀ ਅਮਰੀਕਾ ਦੀ ਕੰਪਨੀ ਹੈ, ਉਹਨਾਂ ਦੇ ਡਿਲੀਵਰੀ ਡਰਾਈਵਰ ਨੇ, ਉਹ ਵੀ ਤਕਰੀਬਨ ਮੇਰਾ ਖਿਆਲ ਹੈ $1,800-1,500 ਵੀਕ ਦਾ ਉਹਨਾਂ ਦਾ ਚੈੱਕ ਨਿਕਲਦਾ। ਯਾਨੀ ਇਸ ਤਰ੍ਹਾਂ ਕੰਪਨੀਆਂ ਨੇ ਮੁਖਤਲਿਫ। ਜਿਹੜਾ ਚੈੱਕ ਨਿਕਲਦਾ ਤੁਸੀਂ ਕਹਿ ਰਹੇ ਹੋ ਇਹ ਟੈਕਸ ਕੱਟ ਕੇ? ਹਾਂਜੀ, W2 ਮਿਲ ਜਿੰਨੀਆਂ ਕੰਪਨੀ ਮੈਂ ਦੱਸ ਰਿਹਾ, ਫੈਡੈਕਸ, UPS, ਵਾਲਮਾਰਟ, ਕਾਸਕੋ, ਉਸ ਤੋਂ ਬਾਅਦ 1-2 ਹੋਰ ਕੰਪਨੀਆਂ ਜਿਹੜੀਆਂ ਆ ਰਹੀਆਂ, ਉਹਨਾਂ ਦੇ ਸਾਰੇ W2 ਤੇ ਕੰਮ ਕਰਦੀਆਂ ਸਹੀ, ਜਿਹੜੀਆਂ ਨੇ। ਇਹ ਜਿਹੜਾ 1500 ਇਹ ਟੈਕਸ ਕੱਟਣ ਤੋਂ ਟੈਕਸ ਬਾਅਦ? ਕੱਟ ਕੇ, ਹਾਂਜੀ। ਇਹਨਾਂ ਜਿਹੜੀ ਕੁਝ ਹਰ ਕੰਪਨੀ ਦਾ ਡਿਫਰੈਂਟ ਮਾਡਲ ਹੈ। ਮਸਲਾ ਕਾਸਕੋ ਹੈ, ਇਹ ਮੀਲਾਂ ਦੇ ਹਿਸਾਬ ਨਾਲ ਨਹੀਂ, ਘੰਟਿਆਂ ਦੇ ਹਿਸਾਬ ਨਾਲ ਪੇ ਕਰਦੇ ਨੇ। $40 ਘੰਟਾ, $35 ਘੰਟਾ। ਸਹੀ, ਠੀਕ ਹੈ। ਜਿਸ JB ਹੰਟ ਲਾਸ ਐਂਜਲਸ ਦੇ ਵਿੱਚ ਲੋਡ ਦੇ ਹਿਸਾਬ ਨਾਲ ਪੇ ਕਰਦੀ ਹੈ। ਠੀਕ ਹੈ, $200 ਲੋਡ ਦਾ, $300 ਲੋਡ ਦਾ। ਉਸ ਤਰ੍ਹਾਂ ਹੀ ਸਵਿਫਟ ਮੀਲਾਂ ਦੇ ਹਿਸਾਬ ਨਾਲ ਪੇ ਕਰਦੀ ਹੈ, 40 ਸੈਂਟ ਮੀਲ ਦੇ, 50 ਸੈਂਟ। ਯਾਨੀ ਇਨੀਸ਼ੀਅਲ ਦੇ ਵਿੱਚ ਤੁਸੀਂ ਜਿਸ ਕੰਪਨੀ 'ਚ ਵੜ ਗਏ ਹੋ, ਸਾਲ 2 ਸਾਲ ਤੁਹਾਡਾ ਐਕਸਪੀਰੀਅੰਸ ਹੋ ਗਿਆ, ਉਹਦੇ ਬਾਅਦ ਤੁਹਾਡੇ ਵਾਸਤੇ ਬਹੁਤ ਸਾਰੇ ਰਸਤੇ ਖੁੱਲ੍ਹ ਜਾਂਦੇ ਨੇ। ਐਜ਼ ਅ ਡਰਾਈਵਰ? ਐਵਰੀ ਡਰਾਈਵਰ, ਤੁਹਾਡੇ ਕੋਲ ਐਕਸਪੀਰੀਅੰਸ ਆ ਗਿਆ। ਠੀਕ ਹੈ, ਹੁਣ ਤੁਸੀਂ ਦੇਖਣਾ ਕਿ ਤੁਹਾਡੀ ਜ਼ਰੂਰਤ ਕਿਸ ਤਰ੍ਹਾਂ ਦੀ ਹੈ। ਠੀਕ ਹੈ, ਕਈ ਬੰਦੇ ਨੇ ਜਿਹੜੇ 2 ਵੀਕ ਘਰੋਂ ਬਾਹਰ ਰਹਿ ਸਕਦੇ ਨੇ। ਟਰੱਕ ਦੀ ਜੌਬ ਦਾ ਸਭ ਤੋਂ ਮੁਸ਼ਕਲ ਮਰਹਲਾ ਇਹ ਵੇ ਕਿ ਤੁਸੀਂ ਘਰੋਂ ਬਾਹਰ ਰਹਿਣਾ। ਤੁਸੀਂ 2 ਲੌਂਗ ਹਾਲ ਡਰਾਈਵਰ ਜਿਹੜਾ ਉਹ 2 ਵੀਕ, 4 ਵੀਕ ਵੀ, 6 ਵੀਕ ਵੀ। ਮੈਂ ਲੋਕਾਂ ਨੂੰ ਜਾਣਦਾ ਜਿਹੜੇ ਪਾਕਿਸਤਾਨ ਨੂੰ ਆਉਂਦੇ ਨੇ, ਉਹ 6 ਮਹੀਨੇ ਟਰੱਕ ਚਲਾਉਂਦੇ ਨੇ, 6 ਮਹੀਨੇ ਤੱਕ ਟਰੱਕ ਤੋਂ ਉਤਰਦੇ ਹੀ ਨਹੀਂ। ਠੀਕ 6 ਮਹੀਨੇ ਬਾਅਦ ਉਹਨਾਂ ਟਿਕਟ ਕਰਾਉਣੀ, ਪਾਕਿਸਤਾਨ ਚੱਲ ਜਾਣਾ। ਸਹੀ ਹੈ, ਠੀਕ ਹੈ। ਕਈ ਦੇ ਲੋਕਾਂ ਨੂੰ ਮੈਂ ਜਾਣਦਾ ਜਿਨ੍ਹਾਂ ਨੇ ਸੁਬਾਹ ਟਰੱਕ 'ਤੇ ਬਹਿਣਾ, ਸ਼ਾਮ ਨੂੰ ਘਰ ਚਲੇ ਜਾਣਾ। ਠੀਕ, ਹਰ ਬੰਦੇ ਦੀ ਇੱਕ ਯੂਨੀਕ ਸਿਚੁਏਸ਼ਨ ਹੈ, ਉਹਨੂੰ ਉਸ ਹਿਸਾਬ ਨਾਲ ਚੱਲਣਾ। ਲੇਕਿਨ ਟਰੱਕਿੰਗ 2 ਡਿਫਰੈਂਟ ਚੀਜ਼ਾਂ ਨੇ ਜੀ। ਇੱਕ ਬੰਦਾ 2 ਵੀਕ ਜਾਂ 4 ਵੀਕ, 2 ਵੀਕ ਤਾਂ ਬਹੁਤ ਘੱਟ ਹੈ, 4-4 ਵੀਕ ਬੰਦੇ ਮੋਸਟਲੀ ਰਹਿੰਦੇ ਨੇ। 4 ਤੋਂ 6 ਵੀਕ ਮੇਰਾ ਖਿਆਲ ਹੈ ਜਿਹੜੀ ਵੱਡੀ ਕੰਪਨੀ ਹੈ ਨਾ, ਉਹ 6 ਵੀਕ ਦਾ ਤੁਹਾਨੂੰ ਰੱਖਦੀ, ਉਸ ਤੋਂ ਬਾਅਦ ਤੁਹਾਨੂੰ ਵੀਕ ਆਫ ਦਿੰਦੀ। ਹੁਣ ਤੁਸੀਂ ਲਾਂਗ ਹਾਲ 'ਚ ਸੌਖੇ ਹੋ ਜਾਂ ਸ਼ਾਰਟ ਹਾਲ 'ਚ, ਕੀ ਫਰਕ ਕੀ ਹੈ ਦੋਵਾਂ 'ਚ? ਨਹੀਂ, ਦੇਖੋ ਇਹ ਤੁਹਾਡੀ ਸਿਚੁਏਸ਼ਨ 'ਤੇ ਡਿਪੈਂਡ ਕਰਦਾ। ਹੋ ਸਕਦਾ ਤੁਸੀਂ ਲੌਂਗ ਹਾਲ 'ਤੇ ਬਹੁਤ ਸੌਖੇ ਹੋ, ਮਗਰ ਤੁਹਾਡੀ ਸਿਚੁਏਸ਼ਨ ਘਰ ਦੀ ਇੰਝ ਹੈ ਕਿ ਤੁਹਾਡੀ ਫੈਮਿਲੀ ਹੈ, ਬੱਚੇ ਨੇ, ਬੀਵੀ ਹੈ, ਤੁਸੀਂ 6 ਵੀਕ ਤਾਂ ਨਹੀਂ ਬਾਹਰ ਰਹਿ ਸਕਦੇ। ਮੈਂ ਹੁਣ ਇੱਥੇ ਇੱਕ ਮੇਰਾ ਸਵਾਲ ਹੈ ਸਰ, ਸਾਡੀ ਇੱਕੋ ਹੀ ਸਿਚੁਏਸ਼ਨ ਹੈ 90% ਬੰਦਿਆਂ ਦੀ ਕਿ ਡਾਲਰ ਆਉਣੇ ਚਾਹੀਦੇ ਨੇ।
90% ਬੰਦੇ ਨੇ ਜੀ। ਹਾਂ ਲੇਕਿਨ ਡਾਲਰ ਤੇ ਆਉਂਦੇ ਨੇ ਇਸ ਕੰਮ ਦੇ ਵਿੱਚ, ਜ਼ਿਆਦਾ ਕਿਹਦੇ ਵਿੱਚ ਨਾ ਸ਼ਾਰਟ ਹਾਲ ਦੇ ਵੀ ਆਉਂਦੇ ਨੇ, ਲਾਂਗ ਹਾਲ ਦੇ ਵੀ ਆਉਂਦੇ ਨੇ। ਜੀ ਠੀਕ ਹੈ, ਡਾਲਰ ਤੇ ਆਉਂਦੇ ਨੇ। ਤੁਸੀਂ ਅਗਰ ਫਰਜ਼ ਕਰੋ ਕੋਈ ਲੋਕਲ ਡਿਲੀਵਰੀ ਵਾਲਾ ਵੀ ਟਰੱਕ ਚਲਾਉਂਦੇ ਹੋ ਕਿਸੇ ਕੰਪਨੀ ਦਾ, ਜੀ। 200-300 ਰੁਪਇਆ ਰੋਜ਼ ਦਾ ਤਾਂ ਉੱਥੇ ਬਣ ਜਾਂਦਾ। ਸਹੀ ਹੈ। ਠੀਕ ਹੈ ਨਾ। ਅਗਰ ਤੁਸੀਂ ਕਈ ਜਿਨ੍ਹਾਂ ਦੇ ਮਸਲਾ ਯੈਲੋ ਇੱਕ ਕੰਪਨੀ ਈਸਟ ਐਸਟਸ ਇਸ ਤਰ੍ਹਾਂ ਕੋਈ ਨਾ, ਉਹਦਾ ਮੇਰੇ ਨਾਂ ਨਹੀਂ ਆ ਰਿਹਾ, ਕੰਪਨੀ ਹੈ, ਜੀ ਉਹਨਾਂ ਦੇ ਲੋਕਲ ਡਰਾਈਵਰ ਚੱਲਦੇ ਨੇ। ਸਹੀ ਹੈ। ਠੀਕ ਹੈ, 3-4 ਵੱਡੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਲਾਂਗ ਹਾਲ। ਫਰਜ਼ ਕਰੋ ਮੈਂ ਉੱਥੇ ਕੰਪਨੀ ਦਾ ਕੰਮ ਕਰਦਾ ਸੀ, ਹੁਣ ਇੱਥੋਂ ਲੋਡ ਬਣਾ ਕੇ ਰਾਚੈਸਟਰ ਨਿਊਯਾਰਕ ਤੋਂ ਭੇਜਦੇ ਨੇ ਲਾਸ ਐਂਜਲਸ, ਸਹੀ ਹੈ। ਤੇ ਰੈਡਵੇ ਉਹ ਕੰਪਨੀ ਦਾ ਨਾਂ ਹੈ ਜਿੱਥੇ ਉਹ ਜਾਂਦੇ ਨੇ। ਠੀਕ ਹੁਣ ਉਹਦੇ ਵਿੱਚ 40 ਸਟਾਪਾਂ ਦਾ ਸਮਾਨ ਹੈ, ਤੁਸੀਂ ਜਾ ਕੇ ਉੱਥੇ ਲਾ ਦੇਣਾ। ਸਹੀ ਉਹ ਕੰਪਨੀ ਰੈਡਵੇ ਨੇ ਅੱਗੋਂ 40 ਮੁਖਤਲਿਫ ਜਗ੍ਹਾ ਦੇ ਉੱਤੇ ਉਹ ਮਾਲ ਡਿਲੀਵਰ ਕਰਨਾ। ਠੀਕ ਹੈ। ਉਹਨਾਂ ਨੇ ਡਰਾਈਵਰ ਰੱਖੇ ਹੋਏ ਨੇ, ਉਹਨਾਂ ਦੇ ਟਰੱਕ ਟ੍ਰੇਲਰ ਨੇ, ਆਪਣੇ ਟਰਮੀਨਲ ਨੇ। ਉਹ ਡਰਾਈਵਰ ਨੇ ਆਉਣਾ ਸੁਬਾਹ, ਉਹਨੇ ਆ ਕੇ ਉਹ ਜਿਹੜਾ ਟ੍ਰੇਲਰ ਹੁੱਕਅਪ ਕਰਨਾ, ਉਹਦੇ ਬਿੱਲ ਲੈਣੇ ਨੇ, ਸਹੀ ਉਹਨੇ ਨਿਕਲ ਜਾਣਾ। ਉਹਨੇ ਸ਼ਾਮ ਤੱਕ ਜਿੰਨੀ ਵੀ ਉਹਦੀ ਸ਼ਿਫਟ ਹੈ 8 ਘੰਟੇ ਦੀ, ਉਹਨੇ 8 ਘੰਟੇ ਦੇ ਵਿੱਚ ਉਹ ਡਰਾਪ ਕਰਕੇ ਤੇ ਉਹਨੇ ਟ੍ਰੇਲਰ ਲਿਆ ਕੇ ਉੱਥੇ ਡਰਾਪ ਕਰਨਾ, ਟਰੈਕਟਰ ਅਨਹੁੱਕ ਕਰਨਾ, ਬਿੱਲ ਦਫ਼ਤਰ ਜਮ੍ਹਾਂ ਕਰਾਉਣੇ ਨੇ, ਸਹੀ ਹੈ। ਤੇ ਉਹਨੇ ਆਪਣਾ ਉਹ ਗੱਡੀ ਫੜਨੀ ਤੇ ਘਰ ਚਲ ਜਾਣਾ। ਠੀਕ ਹੈ। ਇਹ ਵੀ ਲੋਕਲ ਡਰਾਈਵਰ ਜਿਹਦੀ ਮੇਰਾ ਖਿਆਲ ਐਵਰੇਜ $40 ਘੰਟੇ ਦੀ ਹੁੰਦੀ ਆ। ਹੁਣ ਤੁਸੀਂ $40 ਨੂੰ 8 ਨਾਲ ਜ਼ਰਬ ਦੇ ਲਓ। ਅਗਰ ਓਵਰ ਟਾਈਮ, $320 ਹਾਂ ਠੀਕ ਹੈ, ਉਹ ਓਵਰ ਟਾਈਮ ਅਗਰ ਲਾਉਂਦਾ ਉਹ ਟਾਈਮ ਐਂਡ ਹਾਫ ਮਿਲਦਾ। ਇਹ ਜਿਹੜੀਆਂ ਕੰਪਨੀਆਂ ਨੇ, ਰੈਡਵੇ ਹੋ ਗਈ, ਸਵਿਫਟ ਜਾਂ ਵਾਲਮਾਰਟ ਹੋ ਗਈ, ਜਾਂ ਯੂਐਸ ਫੂਡ ਹੋ ਗਈ, ਇਹ ਉਹ ਕੰਪਨੀਆਂ ਜਿਹੜੇ ਡਰਾਈਵਰਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਦਿੰਦੀਆਂ। ਹੈਲਥ ਇੰਸ਼ੋਰੈਂਸ, 401k, ਪੈਨਸ਼ਨ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਡਰਾਈਵਰ ਨੂੰ ਨਾਲ ਪ੍ਰੋਵਾਈਡ ਕਰਦੀਆਂ ਨੇ। ਠੀਕ ਹੈ। ਤੁਸੀਂ ਉੱਥੇ ਕੰਮ ਕਰਦੇ ਹੋ ਲਾਂਗ ਟਰਮ, ਵਕਤੀ ਤੌਰ 'ਤੇ ਹੋ ਸਕਦਾ ਤੁਹਾਡਾ ਚੈੱਕ 2000 ਦਾ ਹੋਏ, ਤੁਸੀਂ ਨਹੀਂ 2000 ਨਾਲ ਵੀ ਸੈਟਿਸਫਾਈ ਨਹੀਂ, ਲੇਕਿਨ ਲਾਂਗ ਟਰਮ ਤੁਹਾਡੇ ਨਾਲ ਫਾਇਦਾ ਹੈ ਕਿ ਤੁਹਾਡਾ 401k ਬਣ ਰਿਹਾ, ਤੁਹਾਡੀ ਪੈਨਸ਼ਨ ਬਣ ਰਹੀ ਹੈ, ਅਤੇ ਇਹੋ ਜਿਹੀਆਂ ਚੀਜ਼ਾਂ ਨੇ, ਡਿਪੈਂਡ ਕਰਦਾ। ਲੇਕਿਨ ਇਹ ਹੈ ਕਿ ਉਹ ਜਿਸ ਵੀ ਤੁਸੀਂ ਲਾਈਨ ਨੂੰ ਫੜਦੇ ਹੋ, ਜੀ ਅਗਰ ਤੁਸੀਂ ਬਸ ਇਕੱਲੇ ਸਿੰਗਲ ਆਦਮੀ ਹੋ, ਸਹੀ ਹੈ। ਅਤੇ ਤੁਸੀਂ 1-2 ਸਾਲ ਪਹਿਲੇ ਟਰੱਕ ਚਲਾਓ, ਬਾਅਦ ਵਿੱਚ ਤੁਸੀਂ ਆਪਣਾ ਟਰੱਕ ਲੈ ਲਓ। ਜਦੋਂ ਤੁਸੀਂ ਆਪਣਾ ਟਰੱਕ ਲੈ ਲੈਂਦੇ ਹੋ, ਤੁਹਾਡੇ ਵਾਸਤੇ ਇੱਕ ਡਿਫਰੈਂਟ, ਬਿਲਕੁਲ ਇੱਕ ਟੋਟਲੀ ਡਿਫਰੈਂਟ ਰੂਟ ਖੁੱਲ੍ਹਦਾ। ਪਹਿਲੇ ਤੁਸੀਂ ਕਿਸੇ ਦਾ ਟਰੱਕ ਚਲਾ ਰਹੇ ਸੋ, ਹੁਣ ਤੁਸੀਂ ਆਪਣਾ ਟਰੱਕ ਚਲਾ ਰਹੇ ਹੋ। ਜਦੋਂ ਤੁਸੀਂ ਆਪਣਾ ਟਰੱਕ ਚਲਾਉਂਦੇ ਹੋ, ਜੋ ਵੀ ਉਸ ਫੀਲਡ ਦੇ ਵਿੱਚ ਕਮਾਈ ਹੋਣੀ ਉਹ ਸਾਰੀ ਤੁਹਾਨੂੰ ਆਉਣੀ ਹੈ। ਪਹਿਲੇ ਤੁਸੀਂ ਚਲਾ ਰਹੇ ਸੋ ਕਿਸੇ ਦਾ ਟਰੱਕ, ਤੁਸੀਂ ਇੱਕ ਬੰਦਾ ਫਰਜ਼ ਕਰੋ ਮਿਸਟਰ ਜੇਮਸ ਉਹਦਾ ਟਰੱਕ ਚਲਾ ਰਹੇ ਹੋ, ਉਹਨੇ ਇੱਕ ਲੋਡ ਫੜਿਆ, ਨਿਊਯਾਰਕ ਤੋਂ ਫਲੋਰੀਡਾ ਗਿਆ, ਉਹਦੇ ਵਿੱਚ ਉਹਨੇ ਫਰਜ਼ ਕਰੋ $1400 ਕਮਾਇਆ। ਉਹ ਸ਼ਾਇਦ ਤੁਹਾਨੂੰ 1400, 500 ਤੁਹਾਨੂੰ ਦੇਵੇ, 900 ਆਪਣੀ ਜੇਬ 'ਚ ਪਾ ਲਏਗਾ, ਜੀ ਜੋ ਤੁਹਾਡੇ ਨਾਲ ਉਹਦੀ ਕਮਿਟਮੈਂਟ ਹੈ। ਲੇਕਿਨ ਜਦੋਂ ਤੁਹਾਡਾ ਆਪਣਾ ਟਰੱਕ ਹੋ ਜਾਏਗਾ, ਫਿਰ ਅਗਰ ਤੁਸੀਂ 1400 ਦਾ ਲੋਡ ਫੜਿਆ, ਤੇ ਉਹ 1400 ਦਾ 1400 ਤੁਹਾਡੀ ਜੇਬ 'ਚ ਆਉਣਾ, ਜੀ ਖਰਚੇ ਕੱਢਣ ਤੋਂ ਬਾਅਦ। ਜ਼ਾਹਿਰ ਖਰਚੇ ਕੱਢਣੇ ਨੇ। ਇਹ ਫਰਕ ਹੈ ਓਨਰ ਆਪਰੇਟਰ ਦਾ। ਨਹੀਂ, ਹੁਣ ਤੁਸੀਂ ਡਰਾਈਵਰ ਤੋਂ ਓਨਰ ਆਪਰੇਟਰ ਤੇ ਆਏ ਹੋ ਜੀ ਇਹਦੇ ਵਾਸਤੇ, ਟਰੱਕ ਲੈਣ ਵਾਸਤੇ ਤੁਹਾਨੂੰ ਇਨਕਮ ਕਿਤਨੀ ਕੁ ਚਾਹੀਦੀ ਹੈ? ਹੁਣ ਟਰੱਕ ਕਿੰਨੇ ਦੇਖੋ ਤੱਕ ਲੱਗ ਜੀ, ਜਾਂਦਾ? ਪਹਿਲੀ ਗੱਲ ਤੇ ਆਵੇ ਕਿ ਤੁਸੀਂ ਟਰੱਕ ਦੇ ਉੱਤੇ ਆਏ ਹੋ, ਤੁਹਾਡਾ ਕੋਈ ਮਕਸਦ ਹੈ। ਜੀ ਟਰੱਕ ਇੱਕ ਐਸੀ ਚੀਜ਼ ਹੈ, ਤੁਹਾਡੇ ਸਾਰੇ ਮਕਸਦ ਪੂਰੇ ਕਰ ਸਕਦਾ। ਠੀਕ ਹੈ। ਤਿੰਨ ਤਾਂ ਰੱਖੋ ਕਿ ਇਹਦੇ ਵਿੱਚ ਅਨਲਿਮਿਟਿਡ ਪੋਟੈਂਸ਼ੀਅਲ ਹੈ। ਠੀਕ ਹੈ। ਕੰਮ ਹਾਰਡ ਹੈ, ਪਹਿਲੇ 6 ਮਹੀਨੇ ਹਾਰਡ ਹੈ ਕੰਮ, ਮਗਰ ਇਹਦੇ ਵਿੱਚ ਅਨਲਿਮਿਟਿਡ ਤੁਸੀਂ ਜੋ ਬਣਨਾ ਚਾਹੁੰਦੇ ਹੋ ਬਣ ਸਕਦੇ ਹੋ। ਨਹੀਂ, ਹਾਰਡ ਕਿਸ ਤਰ੍ਹਾਂ? ਹਾਰਡ ਇਸ ਤਰ੍ਹਾਂ ਹੈ ਕਿ ਤੁਸੀਂ ਪਹਿਲੀ ਗੱਲ ਤੇ ਕਿ ਘਰੋਂ ਬੇਕਾਰ, ਰੋਡ ਦੇ ਠੀਕ। ਉੱਤੇ ਤੁਸੀਂ ਸੌਣਾ, ਖਾਣ ਪੀਣ ਦਾ ਤੁਹਾਨੂੰ ਕੋਈ ਪਤਾ ਨਹੀਂ। ਹੁਣ ਤਾਂ ਖੈਰ ਈਜ਼ੀ ਹੋ ਗਿਆ, ਇੱਕ ਪਾਕਿਸਤਾਨੀ ਰੈਸਟੋਰੈਂਟ ਖੁੱਲ੍ਹ ਗਏ ਨੇ। ਮੈਂ ਤਾਂ ਪਾਕਿਸਤਾਨੀ ਨੁਕਤੇ ਨਾਲ ਉਹਦੇ ਨਾਲ ਗੱਲ ਕਰਾਂ ਕਿ ਰੈਸਟੋਰੈਂਟ ਖੁੱਲ੍ਹ ਗਏ ਨੇ, ਤੁਹਾਨੂੰ ਪਤਾ ਲੱਗ ਜਾਂਦਾ ਹੈ। ਪਾਕਿਸਤਾਨੀ ਨੇ, ਅਸੀਂ ਆਪਣੇ ਇੱਕ ਓਵਰਆਲ ਦੇਸੀ ਕਮਿਊਨਿਟੀ ਦੀ ਗੱਲ ਕਰ ਰਹੇ ਹਾਂ, ਜਿਹਦੇ ਵਿੱਚ ਹਾਂ, ਸਾਡੇ ਸਿੱਖ ਭਰਾ ਵੀ ਸਿੱਖ ਨੇ। ਭਰਾਵਾਂ ਦਾ ਮਸਲਾ ਹੈ ਕਿ ਉਹਨਾਂ ਦੇ ਤੇ ਢਾਬੇ ਜ਼ਾਹਿਰ ਸਾਡੇ ਉਹਨਾਂ ਨਾਲ ਪੰਜਾਬੀ ਜ਼ੁਬਾਨ ਦੀ ਨਿਸਬਤ ਨਾਲ ਅਸੀਂ ਵੀ ਪੰਜਾਬੀ ਹਾਂ, ਉਹ ਵੀ ਜੀ, ਪੰਜਾਬੀ ਨੇ। ਪੰਜਾਬੀ ਨੇ ਠੀਕ ਹੈ ਨਾ, ਸਾਡੇ। ਪੰਜਾਬੀ ਢਾਬੇ ਖੁੱਲ੍ਹੇ ਨੇ ਤਕਰੀਬਨ ਹਰ ਹਾਈਵੇ ਦੇ ਉੱਤੇ, ਠੀਕ ਹੈ। ਉਹਦੀ ਕੋਈ ਕਮੀ ਨਹੀਂ। ਤੁਹਾਨੂੰ ਦੇਸੀ ਫੂਡ ਹਰ ਜਗ੍ਹਾ ਤੋਂ ਮਿਲ ਜਾਂਦੀ। ਉਹ ਹੁਣ ਇਹ ਮਸਲੇ ਪਹਿਲੇ ਸਾਨੂੰ ਹੁਣ ਨਹੀਂ ਨੇ, ਸਹੀ ਹੈ। ਲੇਕਿਨ ਫਿਰ ਵੀ ਤੁਸੀਂ ਰੋਡ 'ਤੇ ਰਹਿਣਾ, ਘਰੋਂ ਬੇਕਾਰ ਰਹਿਣਾ, ਹੋਰ ਬੜੇ ਮਸਲੇ ਮਸਾਇਲ ਐਸੇ ਨੇ ਜਿਹੜੇ ਪਹਿਲੀ ਵਾਰੀ ਤੁਸੀਂ ਡੀਲ ਕਰਦੇ ਹੋ। ਠੀਕ ਹੈ। ਠੀਕ ਹੈ ਨਾ, ਕਿ ਤੁਹਾਨੂੰ ਪਤਾ ਨਹੀਂ, ਤੁਸੀਂ ਨਵੇਂ ਸ਼ਹਿਰ 'ਚ ਵੜੇ ਹੋ, ਤੁਹਾਨੂੰ ਰਸਤਿਆਂ ਦਾ ਨਹੀਂ ਪਤਾ,
ਤੁਸੀਂ ਫਰਜ਼ ਕਰੋ ਅਚਾਨਕ ਓਕਲਾਹੋਮਾ ਦੀ ਡਿਲੀਵਰੀ ਲੈ ਗਈ ਹੈ, ਤੁਹਾਨੂੰ ਰਸਤਿਆਂ ਦਾ ਨਹੀਂ ਪਤਾ, ਸਟਰੀਟਾਂ ਖੱਬੇ ਸੱਜੇ ਇਹ ਉਹ, ਸੋਣਾ ਕਿੱਥੇ, GPS ਆ ਗਿਆ ਨਾ। GPS ਵੀ ਆ ਗਿਆ। ਹੁਣ ਤੁਸੀਂ ਫਰਜ਼ ਕਰੋ ਸਵੇਰ 5 ਵਜੇ ਡਿਲੀਵਰੀ ਦੇਣੀ ਹੈ, ਤੁਹਾਨੂੰ ਨਹੀਂ ਪਤਾ ਜਿੱਥੇ ਮੈਂ ਜਾ ਰਿਹਾ ਉੱਥੇ ਪਾਰਕਿੰਗ ਹੈ ਕਿ ਨਹੀਂ ਹੈ, ਜੀ ਮੈਂ ਉਸ ਤੋਂ ਪਹਿਲੇ ਖਲੋਣਾ ਹੈ ਜਾਂ ਉੱਥੇ ਜਾ ਕੇ ਖਲੋਣਾ ਹੈ, ਯਾਨੀ ਇਹੋ ਜਿਹੇ ਮਸਲੇ ਮਸਾਲੇ ਨਵੇਂ ਬੰਦੇ ਨੂੰ, ਜਿਹੜਾ ਟ੍ਰੇਨ ਬੰਦਾ ਹੁੰਦਾ ਉਹਨੂੰ ਤਾਂ ਪਤਾ ਮੈਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈ। ਸਹੀ ਹੈ। ਲੇਕਿਨ ਜਿਹੜਾ ਨਵਾਂ ਬੰਦਾ ਉਹਦੇ ਵਾਸਤੇ ਮਸਲੇ ਆਸਤਾ ਆਸਤਾ ਬੰਦਾ ਠੀਕ ਹੋ ਜਾਂਦਾ। ਫਿਰ ਉਹੀ ਕੰਮ ਜਿਹੜਾ ਪਹਿਲੇ ਬਹੁਤ ਮੁਸ਼ਕਿਲ ਲੱਗਦਾ, 2-4 ਸਾਲ ਬਾਅਦ ਤੁਹਾਨੂੰ ਇੰਝ ਹੀ ਲੱਗਦਾ ਕਿ ਯਾਰ ਇਹ ਤਾਂ ਕੋਈ ਕੰਮ ਹੀ ਨਹੀਂ। ਲੇਕਿਨ ਇਹ ਕਿ ਕੰਮ ਜ਼ਬਰਦਸਤ ਹੈ। ਅਗਰ ਕਿਸੇ ਮਜ਼ਦੂਰੀ ਕਰਨੀ ਅਮਰੀਕਾ ਜ਼ਾਹਿਰ ਮਜ਼ਦੂਰੀ ਹੈ, ਟੈਕਸੀ ਟਰੱਕ ਲੇਬਰ ਕੰਸਟਰਕਸ਼ਨ ਜਾਬਸ 7-11 ਦੀ ਸਟੋਰ ਦੀ, ਇਸ ਲਿਹਾਜ਼ ਨਾਲ ਇਹ ਕੰਮ ਬਹੁਤ ਜ਼ਬਰਦਸਤ ਹੈ ਕਿ ਜੀ ਇੱਥੇ ਮੈਂ ਤੁਹਾਨੂੰ ਰੋਕਣਾ, ਜੀ ਬਾਕੀ ਦੀ ਗੱਲ ਅਸੀਂ ਜਿਹੜਾ ਨਾ ਅਗਲੇ ਵਲੌਗ 'ਚ ਕਰਾਂਗੇ। ਇਹਦਾ ਅਸੀਂ ਇੱਕ ਹੋਰ ਪਾਰਟ ਬਣਾ ਲੈਂਦੇ ਹਾਂ, ਤੀਸਰਾ ਪਾਰਟ, ਕਿਉਂਕਿ ਗੱਲ ਇਹ ਸਾਡੀ ਖਤਮ ਨਹੀਂ ਹੋਈ ਔਰ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਵਲੌਗ ਜਿਹੜਾ ਉਹ ਲੰਮਾ ਹੋਵੇ। ਲੰਮਾ ਹੋ ਗਿਆ ਜੀ। ਇਹਨੂੰ ਸ਼ਾਰਟ ਰੱਖ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਸ਼ਾਰਟ ਰੱਖੀਏ, ਛੋਟਾ ਰੱਖੀਏ। ਤੇ ਅਸੀਂ ਇਜਾਜ਼ਤ ਲਾਂਦੇ ਇਸ ਵਲੌਗ ਦੀ। ਇਨਸ਼ਾਅੱਲਾ ਮੁਲਾਕਾਤ ਹੁੰਦੀ ਹੈ ਅਗਲੇ ਪਾਰਟ ਵਿੱਚ। ਅਗਰ ਚਾਹੇ ਗੁਫ਼ਤਗੂ ਗੱਲਬਾਤ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰੋ। ਤੇ ਇਨਸ਼ਾਅੱਲਾ ਮਿਲਦੇ ਹਾਂ ਤੀਸਰੇ ਪਾਰਟ ਦੇ ਵਿੱਚ।